व्यूअर्स वेलकम बैक टू प्रोग्राम। सो व्यूअर्स एनवर सैक्शन ਵਿੱਚ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਟੀਵੀ 84 ਦੇ व्यूअर ਅਤੇ ਜਿਹੜੇ ਕ੍ਰੀਏਟਿਵ ਸ਼ਾਇਰ ਢਿੱਲੋਂ ਸਾਹਿਬ ਜੀ ਹੋਰਾਂ ਦੀ ਜਿਹੜੀ ਇੱਕ ਨਜ਼ਮ ਹੈ ਜਰਨੀ ਆਫ ਹੋਪ ਫॉर ਫਰੀडम ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਇਸ ਪ੍ਰੋਗਰਾਮ ਨੂੰ ਅੱਡ-ਅੱਡ ਸ਼ੋਬਿਆਂ ਦੇ ਨਾਲ ਜੋੜ ਕੇ ਹੀ ਸ਼ੁਰੂ ਕੀਤਾ ਸੀ। ਲਿਟਰੇਚਰ ਵੀ ਉਹਦਾ ਹਿੱਸਾ ਸੀ, ਇੱਕ ਸਟੇਜ 'ਤੇ ਗੁਰਬਾਣੀ ਵਿਚਾਰ ਵੀ, ਫਿਰ ਅਸੀਂ ਬਿਲਕੁਲ ਹੀ ਪੋਲੀਟੀਕਲ ਵੱਲ ਤੁਰੇ ਹੋਏ। ਅੱਛਾ, ਲੇਕਿਨ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਜਿਹੜੇ ਸਾਡੇ ਸ਼ਾਇਰ ਜਿਵੇਂ ਭਾਊ ਸੰਤੋਖ ਸਿੰਘ ਜੀ ਪੰਜਾਬੀ ਦੇ ਵਿੱਚ ਬਹੁਤ ਚੰਗੀ ਰਚਨਾ ਕਰੰਟ ਸਿਚੁਏਸ਼ਨ ਨੂੰ ਸਾਹਮਣੇ ਰੱਖ ਕੇ ਕਰਦੇ ਨੇ, ਇਵੇਂ ਹੀ ਸਰਦਾਰ ਢਿੱਲੋਂ ਜਿਨ੍ਹਾਂ ਦੀਆਂ ਨਜ਼ਮਾਂ ਬਹੁਤ ਖੂਬਸੂਰਤ ਔਰ ਸਾਡੇ ਵਿਊਅਰਸ ਵੱਲੋਂ ਐਪਰੀਸ਼ੀਏਟ ਕੀਤੀਆਂ ਜਾਂਦੀਆਂ ਨੇ। ਉਹਨਾਂ ਦੀਆਂ ਦੋ ਨਜ਼ਮਾਂ ਸਾਨੂੰ ਮਿਲੀਆਂ ਨੇ, ਇੱਕ ਅਸੀਂ ਅੱਜ ਸ਼ੇਅਰ ਕਰਾਂਗੇ, ਜਰਨੀ ਆਫ ਹੋਪ ਫॉर ਫਰੀडम। I am the one imprisoned, bound with my children close, in the darkness of this cell where hope and freedom close. Some were from my arms on the day of our capture, some burned in lies, consumed by deceit's rapture. ਇਹਦੇ 'ਚ ਕਾਫੀ ਡੂੰਘਾ ਸਿੰਬੋਲਿਜ਼ਮ ਹੈ ਕਿ ਵੀ ਮੈਂ ਜਿਹੜਾ ਇਸ ਵੇਲੇ ਬੌਂਡਡ ਹੈ, ਇੱਕ ਬੌਂਡਡ ਇੱਕ ਕੈਦ ਦੇ ਵਿੱਚ ਹੈ ਔਰ ਜਿੱਥੇ ਮੇਰੇ ਬੱਚੇ ਵੀ, ਮਤਲਬ ਇਹ ਹੈ ਕੌਮ ਦਾ ਜਿਹੜਾ ਦਰਦ ਹੈ ਉਸ ਨੂੰ ਲੈਂਦੇ ਆ ਕਿ ਭਾਈ ਸਾਰੀ ਕੌਮ ਦੇ ਜਿਵੇਂ ਉਹ ਵੀ ਉਸ 'ਚ ਨੇ। ਇਸ ਵੇਲੇ ਉਸ ਸੈੱਲ ਦੇ ਹਨੇਰੇ ਵਿੱਚ ਜਦੋਂ ਕਿਸੇ ਨੂੰ ਸੋਲੀਟਰੀ ਕਨਫਾਈਨਮੈਂਟ, ਚੱਕੀ ਬੰਦ ਕਹਿੰਦੇ ਨੇ, ਉਹਦੇ 'ਚ ਰੱਖਿਆ ਜਾਂਦਾ ਹੈ ਔਰ ਜਿੱਥੇ ਜਦੋਂ ਤੁਸੀਂ ਚੱਕੀ ਬੰਦ ਹੁੰਦੇ ਹੋ ਉਦੋਂ ਕੋਈ ਹੋਪ ਨਹੀਂ ਬਚੀ ਹੁੰਦੀ ਕਿ ਵੀ ਸਭ ਦੁਨੀਆ ਨਾਲੋਂ ਤੁਸੀਂ ਕੱਟ ਆਫ ਹੁੰਦੇ ਹੋ, ਆਪਣੇ ਆਪ ਨਾਲ ਹੁੰਦੇ ਹੋ ਔਰ ਕੁਛ ਜਿਹੜੇ ਨੇ ਉਹ ਤੁਹਾਡੇ ਕੋਲੋਂ ਹੀ ਖੋਹ ਕੇ ਉਹਨਾਂ ਨੂੰ ਤੁਹਾਡੇ ਹੱਥਾਂ 'ਚੋਂ ਚੱਕੀ ਬੰਦ ਕੀਤਾ ਹੁੰਦਾ ਹੈ, ਜਾਂ ਇਹ ਗੁਲਾਮੀ ਦੇ ਅੱਡ-ਅੱਡ ਸਾਈਨ ਨੇ ਔਰ ਇਹ ਜਿਹੜੇ ਨੇ ਝੂਠ ਦੇ ਉੱਤੇ ਮਬਨੀ ਸਾਰੇ ਕੇਸ ਬਣਾਏ ਹੁੰਦੇ ਨੇ ਔਰ ਇਹ ਧੋਖੇਬਾਜ਼ਾਂ ਦਾ ਜਿਹੜਾ ਸ਼ਿਕੰਜਾ ਹੈ ਉਸ 'ਚ ਫਸੇ ਹੁੰਦੇ ਨੇ। ਸਮ ਡਰੱਗਡ ਵਿਦ ਫਾਲਸ ਪ੍ਰੋਮਿਸਿਸ, ਕਨਿੰਗ ਇਨ ਦੇਅਰ ਗਾਈਜ਼, others forced to abandon me under cruel heartless skies. I yearn to hold my children, to feed them from my breast, but pain swells within me, no respite, no rest. ਇੱਕ ਮਦਰ ਦਾ ਸਿੰਬੋਲਿਜ਼ਮ ਕਿ ਭਾਈ ਮੇਰੇ ਬੱਚੇ ਜਿਨ੍ਹਾਂ ਨੂੰ ਝੂਠੇ ਵਾਅਦਿਆਂ ਦੇ ਨਾਲ ਕਿਵੇਂ ਗੁੰਮਰਾਹ ਕੀਤਾ ਗਿਆ, ਕਿਵੇਂ ਜਿਹੜੇ ਭੇਖਧਾਰੀਆਂ ਨੇ ਉਹਨਾਂ ਨੂੰ ਦੁਖੀ ਜਿਹੜਾ ਉਹਨਾਂ ਨੂੰ ਗੁੰਮਰਾਹ ਕੀਤਾ। ਦੂਸਰੇ ਜਿਨ੍ਹਾਂ ਨੂੰ ਜਦੋਂ ਅੱਜ ਅਸੀਂ ਮਾਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਉਹ ਹਾਲਾਤ ਪੈਦਾ ਕੀਤੇ ਗਏ ਕਿ ਉਹ ਮੇਰੀ ਇਹ ਪੰਜਾਬੀ ਮਾਂ ਇੱਕ ਧਰਤੀ ਜਿਵੇਂ ਆਪਣੇ ਬੱਚਿਆਂ ਦੇ ਦਰਦ ਨੂੰ ਬਿਆਨਦੀ ਹੈ ਕਿ ਉਹਨਾਂ ਨੂੰ ਉਸ ਕਦਰ ਪੁਸ਼ ਕੀਤਾ ਗਿਆ ਕਿ ਉਹ ਮੈਨੂੰ ਅਬੰਡਨ ਕਰਨ, ਕਿਉਂਕਿ ਇੱਥੇ ਸਕਾਈ ਵੀ ਕਰੂਅਲ ਹੈ, ਹਾਲਾਤ ਵੀ ਜਿਹੜੇ ਨੇ ਉਹ ਸਾਜ਼ਗਾਰ ਨਹੀਂ ਨੇ। ਮੈਂ ਆਪਣੇ ਬੱਚਿਆਂ ਤੋਂ ਜਿਹੜੀ ਆ ਉਹ ਦੂਰੀ ਨਹੀਂ ਕਰਨਾ ਚਾਹੁੰਦੀ ਔਰ ਮੈਂ ਤਾਂ ਉਹਨਾਂ ਨੂੰ ਆਪਣੀਆਂ ਛਾਤੀਆਂ 'ਚੋਂ ਦੁੱਧ ਪਿਆਉਣਾ ਚਾਹੁੰਦੀ। ਆਪਣੀ ਧਰਤੀ 'ਤੇ ਜਾਏ ਨੇ ਪਰ ਮੇਰੇ ਅੰਦਰ ਉਹ ਦਰਦ ਜਿਸ 'ਚੋਂ ਕੋਈ ਰਿਸਪਾਈਟ ਨਹੀਂ ਹੈ, ਕੋਈ ਉਸ 'ਚੋਂ ਜਿਹੜਾ ਉਹ ਮੌਕਾ ਆਰਾਮ ਦਾ ਨਹੀਂ ਹੈ, ਕੋਈ ਅਮਨ ਨਹੀਂ ਹੈ। ਮਾਈ ਮਿਲਕ ਓਵਰਫਲੋਜ਼, a symbol of my unspent love, yet no hand reaches out, no solace from above. Each plea falls on deaf ears as they chase their own gain, indifferent to my suffering, to my unending pain. ਹੁਣ ਇਹ ਕਿਉਂਕਿ ਸਿੰਬੋਲਿਜ਼ਮ ਮਾਂ ਦਾ ਹੈ, ਮਾਂ ਦੇ ਬੱਚੇ ਕੋਈ ਜੇਲ੍ਹਾਂ 'ਚ ਨੇ, ਕੋਈ ਕਨਫਾਈਨਮੈਂਟ ਹੈ, ਕੋਈ ਅਬੰਡਨ ਨੇ, ਕੋਈ ਜਿਹੜੇ ਨੇ ਉਹਨਾਂ ਨੂੰ ਫਸਾਇਆ ਹੋਇਆ ਹੈ ਹੋਰ ਪਾਸੇ, ਕਿ ਮੇਰੀਆਂ ਜਿਹੜਾ ਮਾਈ ਮਿਲਕ ਓਵਰਫਲੋਜ਼ ਏ ਸਿੰਬਲ ਆਫ ਮਾਈ ਅਨਸਪੈਂਟ ਲਵ। ਹੁਣ ਜਦੋਂ ਬੱਚੇ ਨੂੰ ਮਾਂ ਦੁੱਧ ਪਿਆਉਂਦੀ ਹੈ, ਇਹੀ ਨਹੀਂ ਕਿ ਬੱਚੇ ਦੀ ਜਿਹੜੀ ਹੈ ਫਿਜ਼ੀਕਲ ਨੀਡ ਪੂਰੀ ਹੁੰਦੀ ਹੈ, ਐਮੋਸ਼ਨਲੀ ਵੀ, ਅਤੇ ਮਾਂ ਨੂੰ ਵੀ ਤ੍ਰਿਪਤੀ ਹੁੰਦੀ ਹੈ ਕਿਉਂਕਿ ਉਸ ਦਾ ਹੀ ਬੱਚਾ ਵੀ ਉਹਦਾ ਜੁਜ਼ ਹੁੰਦਾ ਹੈ
ਔਰ ਉਸ ਦਾ ਦੁੱਧ ਜਿਹੜਾ ਹੈ ਉਹ ਉਸ ਨੂੰ ਜਿਹੜਾ ਹੈ ਉਸ ਚੋਂ ਸਭ ਤੋਂ ਜ਼ਿਆਦਾ ਸਕੂਨ ਮਿਲਦਾ ਹੈ। ਮਾਈ ਮਿਲਕ ਓਵਰਫਲੋਜ਼ ਇਜ਼ ਸਿੰਬਲ ਆਫ ਮਾਈ ਅਨਸਪੈਂਟ ਲਵ ਯੈਟ ਨੋ ਹੈਂਡ ਰੀਚਜ਼ ਆਊਟ ਨੋ ਸੋਲਿਸ ਫਰੋਮ ਅਬਵ। ਕਿ ਕੋਈ ਸਹਾਰਾ ਨਹੀਂ ਹੈ ਕਿਸੇ ਪਾਸਿਓਂ, ਕੋਈ ਚੰਗੀ ਖਬਰ ਨਹੀਂ ਹੈ, ਕੋਈ ਸਕੂਨ ਨਹੀਂ ਹੈ, ਕਿਉਂਕਿ ਈਚ ਪਲੀ ਫਾਲਸ ਔਨ ਡੈਫ ਈਅਰਸ ਐਜ਼ ਦੇ ਚੋਜ਼ ਦੇਅਰ ਓਨ ਗੇਨ। ਕਿ ਜੋ ਮਰਜ਼ੀ ਤੁਸੀਂ ਚੀਖੋ ਪੁਕਾਰ ਕਰੋ ਉਹ ਬੋਲੇ ਕੰਨਾਂ ਦੇ ਉੱਤੇ ਪੈ ਰਹੀ ਹੈ, ਕਿਉਂਕਿ ਉਹਨਾਂ ਨੇ ਤਾਂ ਇਹ ਸਾਰਾ ਸਵਾਂਗ ਰਚਿਆ ਹੋਇਆ ਹੈ, ਇਹ ਸਾਰਾ ਜ਼ੁਲਮ ਕੀਤਾ ਹੋਇਆ ਹੈ। ਇਨਡਿਫਰੈਂਟ ਟੂ ਮਾਈ ਸਫਰਿੰਗ ਟੂ ਮਾਈ ਅਨਐਂਡਿੰਗ ਪੇਨ। ਉਹਨਾਂ ਦਾ ਮੇਰੇ ਦੁੱਖ ਨਾਲ ਕੋਈ ਲਾਗਾ ਦੇਗਾ ਨਹੀਂ, ਉਹ ਤਾਂ ਦੁੱਖ ਦਾ ਖੁਦ ਕਾਰਨ ਬਣੇ ਹੋਏ ਨੇ। I have offered them repayment with interest steep and true, for history knows my nature to pay back what is due, yet fear grips my heart if my sons seek to earn bread, for they wish my children dirt, a life without spirit half dead। ਹੁਣ ਇਹ ਜਦੋਂ ਮੈਂ ਢਿੱਲੋਂ ਸਾਹਿਬ ਦੀ ਇਹ ਨਜ਼ਮ ਪੜ੍ਹ ਰਿਹਾ, ਜਿਵੇਂ ਅਫਸਰ ਐਸਨ ਰੰਧਾਵਾ ਜਦੋਂ ਉਹ 9 ਜੂਨ ਨੂੰ ਨਵਾਂ ਘੱਲੂਘਾਰਾ ਲਿਖਦੇ ਨੇ ਤੇ ਉਹਦੇ 'ਚ ਕਹਿੰਦੇ ਨੇ ਕਿ ਵੀ 4 ਚੁਫੇਰੇ ਮੇਰੇ ਪੁੱਤਰ, ਉਹਦੇ 'ਚ ਵੀ ਸਿੰਬਲ ਪੰਜਾਬ ਮਾਂ ਦਾ ਕਿ ਘਰਾਂ 'ਚ ਡੱਕੇ ਰਹਿ ਗਏ। ਔਰ ਪਿੰਡਾਂ ਵਾਲਿਆਂ ਬਾਰੇ ਉਹਨਾਂ ਕਿਹਾ ਕਿ ਭਾਈ ਉਹਨੂੰ ਵੈਰੀਆਂ ਮਾਰਿਆ ਘੇਰ, ਕੋਈ ਨਾ ਬੋੜਿਆ, ਕਿਉਂਕਿ ਘਰ ਘਰ ਉਹਨਾਂ ਨੂੰ ਡੱਕਿਆ ਹੋਇਆ। ਸੋ ਇਹ ਹੈਲਪਲੈਸਨੈਸ, ਪਰ ਉਹ ਮਾਂ ਦੇ ਅੰਦਰ ਜਿਹੜੀ ਉਹ ਰੈਜ਼ਿਲੀਅੰਸ ਹੈ ਕਿ ਓੜਕ ਮੁੱਕੇਗੀ ਇਹ ਰਾਤ, ਸੁਣ ਰਾਈਆ ਕਰਮਾਂ ਵਾਲਿਆ, ਲਿਖ ਰੱਖੀ ਹੈ ਬਾਤ, ਮੇਰਾ ਸੂਰਜ ਔੜਕ ਚੜ੍ਹੇਗਾ, ਔੜਕ ਮੁੱਕੇਗੀ ਇਹ ਰਾਤ। ਸੋ ਇਹ ਉਸ ਕਿਸਮ ਦਾ ਹੀ ਸਿੰਬੋਲਿਜ਼ਮ ਹੈ ਕਿ ਮੈਂ ਇਸ ਸਾਰੇ ਨੂੰ ਆਈ ਹੈਵ ਆਫਰਡ ਦੈਮ ਰੀਪੇਮੈਂਟ ਵਿਦ ਇੰਟਰਸਟ ਸਟੀਪ ਐਂਡ ਟਰੂ, ਫॉर ਹਿਸਟਰੀ ਨੋਜ਼ ਮਾਈ ਨੇਚਰ। ਇਹ ਦੋਵੇਂ ਪਾਸਿਓਂ ਹੀ ਹੈ ਕਿ ਵੀ ਅਸੀਂ ਕਾਇੰਡ ਵੀ ਹੈ ਤੇ ਅਸੀਂ ਫਿਰ ਜਿਹੜਾ 21 ਦੀ 31 ਭਾਜੀ ਵੀ ਪਾ ਕੇ ਮੋੜਦੇ ਹਾਂ। ਔਰ ਯੈਟ ਫੀਅਰ ਗ੍ਰਿਪਸ ਮਾਈ ਹਾਰਟ ਇਫ ਮਾਈ ਸਨ ਸੀਕ ਟੂ ਅਰਨ ਬ੍ਰੈਡ। ਕਿ ਫਿਰ ਵੀ ਮੈਂ ਇੱਕ ਡਰ ਦੇ ਵਿੱਚ, ਇੱਕ ਖੌਫ ਦੇ ਵਿੱਚ ਹਾਂ, ਕਿਉਂਕਿ ਇਹ ਜਿਹੜਾ ਹੈ ਉਹਨਾਂ ਨੇ ਮੇਰੇ ਬੱਚਿਆਂ ਨੂੰ ਇਸ ਸਾਰੇ ਸਿਸਟਮ ਨੇ ਕਿਸ ਕਿਸਮ ਦੀਆਂ ਤਕਲੀਫਾਂ 'ਚ ਪਾਇਆ ਹੋਇਆ। ਬਟ ਹੁਣ ਇਹ ਹੋਪ, ਬਟ ਆਈ ਹੋਲਡ ਔਨ ਟੂ ਫੇਥ that one day God will turn the key and the doors of my goodness will open, setting us free. In that day of light, they will say how we thrive, no longer bound in chains, our spirits will revive. पर मेरा ये यकीन है, ईमान है, फेथ है कि एक दिन रब इस सारे हालात ਨੂੰ ਬਦਲੇਗਾ। ਉਸ ਦੀ ਰੱਬ ਦੀ ਚਾਬੀ ਇਹ ਜਿਹੜੀ ਕੈਦ, ਚੱਕੀ ਬੰਦ ਔਰ ਜਿਸ ਕਿਸਮ ਦੇ ਜ਼ੁਲਮਾਂ 'ਚ ਅਸੀਂ ਫਸੇ ਹਾਂ, ਉਸ ਚਾਬੀ ਦੇ ਨਾਲ ਉਹ ਚੱਕੀ ਦਾ ਦਰਵਾਜ਼ਾ ਖੁੱਲ੍ਹੇਗਾ। 4 ਚੁਫੇਰੇ ਗੁੱਡਨੈਸ ਹੋਏਗੀ, ਅਸੀਂ ਆਜ਼ਾਦ ਹੋਵਾਂਗੇ। ਉਸ ਰੌਸ਼ਨੀ ਦਾ ਦਿਨ ਜਿਹੜਾ ਹੈ ਇਹ ਅਸੀਂ ਫਿਰ ਅੱਗੇ ਵਧਾਂਗੇ। ਨੋ ਲੌਂਗਰ ਬਾਉਂਡ ਇਨ ਚੇਨ, ਸਾਡੇ ਕੋਈ ਬੀੜੀਆਂ ਨਹੀਂ ਪਈਆਂ ਹੋਣਗੀਆਂ। ਆਵਰ ਸਪਿਰਿਟਸ ਵਿਲ ਰਿਵਾਈਵ, ਸਾਡੀ ਆਜ਼ਾਦੀ ਦੀ, ਖਾਲਸੇ ਦੀ ਸਪਿਰਿਟ ਰਿਵਾਈਵ। ਬਟ ਆਈ ਹੋਲਡ ਔਨ ਟੂ ਫੇਥ that one day God will turn the key and the doors of my goodness will open, setting us free. In that day of light, they will say how we thrive, no longer bound in chains, our spirits will revive. Last paragraph hai. My children and I'll flourish, our days bright and fair, for no darkness lasts forever in the light of answered prayer. ਢਿੱਲੋਂ is sure it's going to happen in light of Guru, the eternal beacon. ਕਿ ਮੈਂ ਤੇ ਮੇਰੇ ਬੱਚੇ, ਇਹ ਹੁਣ ਧਰਤ ਪੰਜਾਬ ਦੀ ਹੈ, ਉਹੀ ਸਿੰਬੋਲਿਜ਼ਮ ਹੈ। My children and I'll flourish, our days bright, and ਇੱਕ ਦਿਨ ਆਏਗਾ ਅਸੀਂ ਬਹੁਤ ਤਰੱਕੀ ਕਰਾਂਗੇ, ਬਹੁਤ ਅੱਗੇ ਵਧਾਂਗੇ, ਸਾਡੇ ਉਜਲ ਦਿਨ ਹੋਣਗੇ, ਸਾਡਾ ਉਜਲ ਜੀਵਨ ਹੋਏਗਾ, ਉਜਲ ਭਵਿੱਖ ਹੈ। ਕਿਉਂਕਿ ਕੋਈ ਵੀ ਹਨੇਰਾ, ਹਰ ਹਨੇਰੀ ਰਾਤ ਜਿੰਨੀ ਮਰਜ਼ੀ ਕਾਲੀ ਬੋਲੀ ਰਾਤ ਹੋਏ, ਉਸ ਦੀ ਇੱਕ ਸਵੇਰ ਹੁੰਦੀ ਹੈ, ਉਸ ਨੇ ਮੁੱਕਣਾ ਹੁੰਦਾ ਹੈ। ਜਿੰਨੀ ਮਰਜ਼ੀ ਜ਼ੁਲਮਾਂ ਦੀ ਹਨੇਰੀ ਵਾਲੀ ਰਾਤ, ਕਿਉਂਕਿ ਫॉर नो डार्कनेस लास्ट forever, ਕੋਈ ਹਨੇਰੀ ਰਾਤ ਹਮੇਸ਼ਾ ਨਹੀਂ ਰਹਿੰਦੀ। ਇਨ ਦਾ ਲਾਈਟ ਆਫ ਆਨਸਰਡ ਪ੍ਰੇਅਰ, ਜਦੋਂ ਇੰਨੀਆਂ ਅਰਦਾਸਾਂ, ਇੰਨੇ ਐਫਰਟ, ਇੰਨਾ ਕੁਝ ਚੱਲ ਰਿਹਾ ਹੁੰਦਾ ਹੈ,
ਇੱਕ ਦਿਨ ਇਹ ਜ਼ੁਲਮਾਂ ਦੀ ਕਾਲੀ ਬੋਲੀ ਰਾਤ ਮੁੱਕਦੀ ਹੈ ਔਰ ਉਹਨਾਂ ਨੇ ਆਪਣਾ ਇਹ ਕਿਹਾ ਕਿ ਭਾਈ ਅਸੀਂ ਇਸ ਗੱਲ ਦੇ ਉੱਤੇ ਪੁਰ ਉਮੀਦ ਹੈ, ਪੁਰ ਯਕੀਨ ਹੈ, ਢਿੱਲੋਂ ਇਜ਼ ਸ਼ੋਰ ਇਟਸ ਗੋਇੰਗ ਟੂ ਹੈਪਨ ਇਨ ਲਾਈਟ ਆਫ ਗੁਰੂ ਦਾ ਐਟਰਨਲ। ਜਿਹੜੇ ਗੁਰੂ ਸਾਹਿਬ ਸਾਡੇ ਸਭ ਦਾ ਚਾਨਣ ਮੁਨਾਰਾ ਨੇ, ਐਟਰਨਲ ਹੈ, ਜਿਹੜੇ ਅਨੰਤ ਆਦ ਹਮੇਸ਼ਾ ਦੇ ਲਈ ਸਦੀਵ ਲਈ ਜਿਹੜੇ ਚਾਨਣ ਮੁਨਾਰਾ ਨੇ, ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਇਹ ਗੁਲਾਮੀ ਦੇ ਸੰਗਲ ਕੱਟਾਂਗੇ। ਇਸ ਧਰਤੀ ਦੇ ਉੱਤੇ ਖੁਸ਼ਹਾਲੀ ਆਏਗੀ, ਸੱਚ ਹੱਕ ਇਨਸਾਫ ਦਾ ਸੂਰਜ ਦਮਕੇਗਾ ਔਰ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਦਾ ਅੰਤ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦਵਿੰਦਰ ਸੰਧੂ ਜੀ, ਇੰਦਰਜੀਤ ਸਿੰਘ ਸੰਧੂ ਜੀ, ਸੋਨਮਲ ਜੀ, ਚਰਨਜੀਤ ਰਾਮ ਰੰਧਾਵਾ ਜੀ ਔਰ ਇਸੇ ਤਰ੍ਹਾਂ ਹਰਮਨ ਪੰਨੂ ਜੀ, ਜਸਵੀਰ ਬਰਾੜ ਜੀ, ਜਤਿੰਦਰ ਸਿੰਘ ਜੀ, ਕਮਾਂਡੋ ਫੋਰਸ ਬਾਬਾ ਜੀ ਐਂਡ ਸੁਖਜੀਵਨ ਬੱਚੂ ਜੀ, ਧਰਮ ਸਿੰਘ ਜੀ, ਅਵਤਾਰ ਸਿੰਘ ਜੀ, ਬਲਵੀਰ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸ ਤਰ੍ਹਾਂ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਡਾਕਟਰ ਸਾਹਿਬ ਕੀ ਖਿਆਲ ਹੈ ਭਾਈ ਅੰਮ੍ਰਿਤਪਾਲ ਸਿੰਘ ਅਕਾਲੀ ਦਲ ਦੀ ਕਮਾਂਡ ਸੰਭਾਲਣਗੇ ਕਿ ਨਹੀਂ? ਦੇਖੋ ਉਸ ਕਮਾਂਡ ਤਾਂ ਉਹਨਾਂ ਨੂੰ ਕੀ ਸੰਭਾਲਣ ਦੇਣੀ ਹੈ, ਜਿਵੇਂ ਉਹਨਾਂ ਦੇ ਭਰਾ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਕਿ ਜੀ 4 ਗ੍ਰਾਮ ਆਈਸ ਮਿਲੀ, ਬਦਨਾਮ ਕਰਨ ਦੀ ਲਾਈਨ ਹੈ। ਔਰ ਜੋ ਪੰਜਾਬ ਦੇ ਵਿੱਚ ਇਸ ਵੇਲੇ ਗੈਂਗਸਟਰਾਂ ਨੂੰ ਮਾਰਨ ਦੇ ਨਾਂ ਥੱਲੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਸ਼ੁਰੂ ਕੀਤਾ, ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨ ਪੰਜਾਬ 'ਚ ਬਹੁਤ ਜ਼ੁਲਮ ਵਾਲੇ ਹੋਣੇ ਨੇ। ਭਗਵੰਤ ਮਾਨ ਨੇ ਟੋਟਲ ਸਰੈਂਡਰ ਕੀਤਾ ਹੋਇਆ ਅਮਿਤ ਸ਼ਾਹ ਦੇ ਅੱਗੇ ਔਰ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਕਤਲੋਗਾਰਦ ਔਰ ਜ਼ੁਲਮ ਕਰਨੇ। ਔਰ ਇਹ ਜੋ ਅਕਾਲੀਆਂ 'ਚ ਵੀ ਜੋ ਚੱਲ ਰਿਹਾ, ਇਹ ਵੀ ਏਜੰਸੀਆਂ ਇੱਕ ਤੈਅਸ਼ੁਦਾ ਉਹਨਾਂ ਦਾ ਏਜੰਡਾ ਉਹਦੇ ਥੱਲੇ ਇਸ ਨੂੰ ਕਰ ਰਹੀਆਂ। ਕੁਲਵੰਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਜਾਵੇਦ ਜੀ ਕਹਿੰਦੇ ਤੁਸੀਂ ਫੇਸਬੁੱਕ ਤੇ ਨਹੀਂ ਆਉਂਦੇ, ਵੀ ਸਾਨੂੰ ਬੈਨ ਕੀਤਾ ਹੋਇਆ ਸੀ YouTube ਤੇ ਉੱਪਰ ਲਾਈਵ ਆ। ਅੱਗੇ ਵੀ ਇਹ ਦੱਸ ਚੁੱਕੇ ਹਾਂ। ਹਾਂ, ਅਸੀਂ ਇਹ ਅਗੇਨ ਅਪੀਲ ਕਰਦੇ ਹਾਂ ਕਿ ਜਿਵੇਂ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਹਰ ਥਾਂ ਕਿਹਾ ਵੀ ਸਾਨੂੰ ਸਾਡੇ ਤੇ ਫਾਇਰਵਾਲ ਹੈ ਈਵਨ YouTube ਦੇ ਉੱਤੇ ਵੀ। ਸੋ ਇਸ 'ਚ ਅਸੀਂ ਜੇ ਵੱਧ ਤੋਂ ਵੱਧ ਜਿਹੜੇ ਤੁਸੀਂ ਦੇਖਦੇ ਹੋ ਇਹਨੂੰ ਫੌਰਨ ਲਾਈਕ ਕਰੋ, ਸ਼ੇਅਰ ਕਰੋ ਔਰ ਕਾਮੈਂਟ ਕਰੋ। ਬੇਸ਼ੱਕ ਕਾਮੈਂਟ ਤੁਸੀਂ ਕੋਈ ਇੱਕ ਲਾਈਨ ਦਾ ਹੀ ਕੋਈ ਕਰ ਦਿਓ, ਉਹਦੇ ਨਾਲ ਜਿਹੜਾ ਜਿਉਂ-ਜਿਉਂ ਨੰਬਰ ਵੱਧਦਾ ਚਲਾ ਜਾਏਗਾ ਔਰ ਫਾਇਰਵਾਲ ਇਨਫੈਕਟਿਵ ਹੋ ਜਾਂਦੀ ਹੈ। ਔਰ ਫੇਸਬੁੱਕ ਤੇ ਤਾਂ ਅਸੀਂ ਬਿਲਕੁਲ ਬੈਨ ਹੈ ਜੀ। ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ 4 ਦਿਨਾਂ ਦਾ ਥਿਕਵਾਨਲਾ ਪਤਾ ਨਹੀਂ ਕੀ ਕਹਿੰਦੇ ਆ, ਸੌਰੀ ਅਬਾਊਟ ਦੈਟ, ਫਤਿਹ ਬੁਲਾਉਂਦੇ ਨੇ। ਔਰ ਕੁਲਵੰਤ ਸਿੰਘ ਜੀ ਕਹਿੰਦੇ ਸਿਸਟਰ ਨੀਲਮ ਕੌਰ ਜੀ ਡਾਕਟਰ ਸਾਹਿਬ ਜੀ ਫਤਿਹ। ਥਕੇਵਾਂ ਲਾਤਾ ਓਕੇ ਸੌਰੀ ਅਬਾਊਟ। ਉਹਨਾਂ ਨੇ 4 ਦਿਨ ਤੁਸੀਂ ਆਏ ਨਹੀਂ ਤਾਂ ਜੋ ਤੁਸੀਂ ਅੱਜ ਕਿਹਾ ਪ੍ਰੈਜੈਂਟੇਸ਼ਨ ਥਕੇਵਾਂ ਲਾਤਾ। ਹਾਂਜੀ। ਸੋ ਮਨਜੀਤ ਕੌਰ ਜੀ ਵੀ ਨੇ, ਇਹ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇ ਭਰੋਸਾ ਹੈ ਕਿ ਸਾਡਾ ਘਰ ਜਿਹੜਾ ਖਾਲਸਾ ਜ਼ਰੂਰ ਬਣੇਗਾ। ਔਰ ਸ਼ਾਬਾਸ਼ ਭੈਣ ਜੀ ਮਨਜੀਤ ਕੌਰ ਜੀ, ਇਹੀ ਸਾਡੀ ਸਭ ਤੋਂ ਵੱਡੀ ਦੌਲਤ ਹੈ। ਹਾਂ, ਸ਼ਾਬਾਜ਼ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਰਣਜੋਤ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸ਼ਾਬਾਜ਼ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜੀ ਅੱਜ ਕੱਲ੍ਹ ਡਾਇਸਪੋਰਾ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਬਹੁਤ ਪ੍ਰੋਪੇਗੈਂਡਾ ਚੱਲ ਰਿਹਾ। ਇਹ ਸਾਬਤ ਕੀਤਾ ਜਾ ਰਿਹਾ ਕਿ ਜਿਹੜੇ ਦੇਸ਼ਾਂ ਵਿੱਚ ਹਨ ਉੱਥੇ ਘਰੇਲੂ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੇ ਹਨ। ਇਸ ਬਾਰੇ ਵੀ ਵਿਚਾਰ ਦਿਓ ਜੀ। ਸ਼ਾਬਾਜ਼ ਸਿੰਘ ਜੀ, ਅਸਲ 'ਚ ਹਕੀਕਤ ਇਹ ਹੈ ਵੀ ਅਸੀਂ ਥੋੜ੍ਹਾ ਜਿਹਾ ਲਿਹਾਜ਼ ਕਰ ਰਹੇ ਹਾਂ। ਜਿੰਨੇ ਇਸ ਵੇਲੇ ਹਿੰਦੂ ਨਾਵਾਂ ਵਾਲੇ ਖਾਸ ਤੌਰ 'ਤੇ ਗੁਜਰਾਤੀ ਮੂਲ ਦੇ ਲੋਕ ਦੁਨੀਆ ਦੇ ਵਿੱਚ ਐਕਸਪੋਜ਼ ਹੋ ਰਹੇ ਨੇ, ਕਿਤੇ ਵੱਡੇ ਵੱਡੇ ਸਕੈਂਡਲ 'ਚ ਫਸੇ ਹੋਏ ਨੇ। ਅਮਰੀਕਨ ਇਨਵੈਸਟੀਗੇਸ਼ਨ ਨੇ ਅਡਾਨੀ ਨੂੰ ਵੀ ਇੱਥੇ ਬਰਾਈਬ ਦੇਣ ਦੇ ਇਨਵੈਸਟੀਗੇਸ਼ਨ ਕਰ ਰਹੇ ਨੇ। ਹਿਊਮਨ ਟ੍ਰੈਫਿਕਿੰਗ ਦੇ ਵਿੱਚ ਅਮਰੀਕਾ ਦੇ ਵਿੱਚ ਕਿੰਨੇ ਵੱਡੇ ਸਕੈਂਡਲ ਨੇ। ਸੋ ਅਸੀਂ ਤਾਂ ਇਹਨੂੰ ਅਵੋਇਡ ਕਰਦੇ ਹਾਂ ਕਿ ਵੀ ਕਿਉਂਕਿ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਸਾਡੀ ਲੜਾਈ ਕੋਈ ਹਿੰਦੂਆਂ ਨਾਲ ਨਹੀਂ ਹੈ, ਅਸੀਂ ਤਾਂ ਇੰਡੀਅਨ ਸਟੇਟ ਦੇ ਖਿਲਾਫ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਘਟੀਆ ਲੈਵਲ 'ਤੇ ਜਾ ਕੇ ਜਿਹੜਾ ਇਹਨਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ। ਔਰ ਪੰਜਾਬ ਦੇ ਵਿੱਚ ਵੀ ਕਿਸ ਕਿਸਮ ਦਾ ਜਿਹੜਾ ਇਹਨਾਂ ਦਾ ਗੁਰੂ ਸਾਹਿਬਾਨ ਦੇ ਖਿਲਾਫ, ਸਿੱਖਾਂ ਦੇ ਖਿਲਾਫ। ਪਰ ਅਸੀਂ ਕਿਉਂਕਿ ਬਹੁਤ ਵਾਰੀ ਇਹ ਕਹਿਣ ਦੀ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਫੋਕਸ ਰੱਖੀਏ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ। ਇਹ ਸਾਰੇ ਸਾਨੂੰ ਜਿਹੜੇ ਨੇ ਉਹ ਡੀ ਟਰੈਕ ਵੀ ਕਰਨਾ ਚਾਹੁੰਦੇ ਨੇ, ਇਸ ਤੋਂ ਵੀ ਬਚਣ ਦੀ ਲੋੜ ਹੈ। ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਕਿ ਨੋ ਵਾਰ ਇਜ਼ ਫਾਰ ਅਵੇ ਫਰੋਮ ਇੰਡੀਆ, USA ਡਾਇਰੈਕਟ
ਵਾਰਨਿੰਗ ਟੂ ਇੰਡੀਆ ਆਫਟਰ ਪੁਤਿਨ ਮੋਦੀ ਮੀਟਿੰਗ ਬਾਈ ਪ੍ਰਸ਼ਾਂਤ ਧਵਨ। ਰਾਜਵਿੰਦਰ ਸਿੰਘ ਤੁਸੀਂ ਬਿਲਕੁਲ ਠੀਕ ਕਿਹਾ, ਮੈਂ ਅੱਜ ਡਿਸਕਸ ਵੀ ਕੀਤਾ ਜਦੋਂ ਉਹਨਾਂ ਨੇ ਕਿਹਾ ਕਿ ਨੋ ਵਾਰ ਇਜ਼ ਫਾਰ ਅਵੇ। ਇਹਦਾ ਮਤਲਬ ਹੈ ਕਿ ਔਰ ਉਹ ਬੜੀ ਸਟਰੋਂਗ ਹੈ ਰਿਗਾਰਸੈਟੀ, ਹਾਲਾਂ ਪਿਛਲੇ ਉਹਦੀਆਂ ਤੁਸੀਂ ਦੇਖੋ ਬੜਾ ਪ੍ਰੋ ਇੰਡੀਆ ਔਰ ਦੂਸਰੀਆਂ ਗੱਲਾਂ ਕਰ ਰਿਹਾ ਸੀ, ਪਰ ਉਹਦਾ ਕਹਿਣਾ ਵੀ ਇੱਕ ਫॉर ਗ੍ਰਾਂਟਡ ਨਾ ਲਓ ਔਰ ਕੋਈ ਸਟ੍ਰੈਟੇਜਿਕ ਆਟੋਨਮੀ ਨਹੀਂ ਹੁੰਦੀ ਔਰ ਕੋਈ ਫਾਰ ਅਵੇ ਨਹੀਂ ਹੁੰਦੀ ਵਾਰ। ਇਹ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਵੀ ਇਹ ਹੁਣ ਫਾਈਨਲ ਸਟੇਜ ਤੇ ਅਮਰੀਕਨ ਪਹੁੰਚੇ ਹੋਏ ਨੇ ਇੰਡੀਆ ਦੇ ਮੂੰਹ ਦੇ ਉੱਤੇ ਖਿੱਚ ਕੇ ਚਪੇੜ ਮਾਰਨ ਤੋਂ। ਨਿਹੰਗ ਸਿੰਘ ਜੀ ਵੀ ਕਹਿੰਦੇ ਕਲਾ ਵਰਤ ਰਹੀ ਹੈ ਡਾਕਟਰ ਸਾਹਿਬ ਜੀ, ਔਰ ਇਸੇ ਤਰ੍ਹਾਂ ਕੁਲਵੰਤ ਸਿੰਘ ਜੀ ਵੀ TV84 ਜ਼ਿੰਦਾਬਾਦ, ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ। ਨਿਹੰਗ ਸਿੰਘ ਜੀ ਕਹਿੰਦੇ ਜੱਫੀ ਤਾਂ ਬਦਮਾਸ਼ੀ ਵਾਲੀ ਪਾਈ ਸੀ ਪਰ ਪੈ ਗਿਆ ਪੰਗਾ, ਮਹਿੰਗਾ ਪੈ ਗਿਆ, ਮਹਿੰਗੀ ਪੈ ਗਈ। ਔਰ ਇਸੇ ਤਰ੍ਹਾਂ ਜਸਕੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ, ਚੜ੍ਹਦੀ ਕਲਾ ਲੋਚਦੇ ਨੇ ਸਾਡੀ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਕੌਰ ਜੀ ਫਤਿਹ, ਪਰਮਜੀਤ ਸਿੰਘ ਜੀ ਔਰ ਸਿੰਘਰਚਾ ਜੀ, ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਨੇ ਕਿ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਿਸਤਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਬਿਲਕੁਲ ਠੀਕ ਔਰ ਫਰਮਾਇਆ B2K4 ਕਹਿੰਦੇ ਲੈਟਸ ਯੂਨਾਈਟ ਫॉर ਬੈਸਟ ਐਜੂਕੇਸ਼ਨ ਆਲਸੋ ਟੂ ਪ੍ਰੋਡਿਊਸ ਗੁੱਡ ਸਿੱਖ ਇੰਟੈਲੈਕਚੁਅਲਸ। ਹਾਂਜੀ, ਔਰ ਬਹੁਤ ਬਹੁਤ ਸ਼ੁਕਰੀਆ। ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ, ਪਰ ਇਹਦੇ ਨਾਲ ਜਿਹੜਾ ਕੌਮੀ ਜਜ਼ਬਾ ਵੀ ਨਾਲ ਹੋਣਾ, ਅਦਰਵਾਈਜ਼ ਜੇ ਇੱਥੋਂ ਇਹਦੇ ਸਿਸਟਮ 'ਚ ਹੀ ਅਸੀਂ ਗਵਾ ਦੇਣੇ ਨੇ ਆਪਣੇ ਐਜੂਕੇਟਿਡ ਬੱਚੀਆਂ, ਕੌਮੀ ਸਮੱਸਿਆਵਾਂ ਤੋਂ ਅਸੀਂ ਉਹਨਾਂ ਨੂੰ ਜਾਗਰੂਕ ਨਹੀਂ ਕਰਦੇ ਤੇ ਉਹਦਾ ਵੀ ਕੋਈ ਬਹੁਤਾ ਫਿਰ ਲੰਮਾ ਚੌੜਾ ਕੌਮ ਨੂੰ ਫਾਇਦਾ ਨਹੀਂ ਹੈ। ਜੂਟਮਨੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਸ਼ਮੀਰ ਦੀ ਗੱਲ ਜ਼ਰੂਰ ਕਰਿਆ ਕਰੋ, ਬਹੁਤ ਗਲਤ ਹੋ ਰਿਹਾ ਹੈ J&K 'ਚ ਇੰਡੀਅਨ ਆਰਮੀ ਵੱਲੋਂ। ਛੋਟੀ ਮਨੀ ਜੀ ਤੁਸੀਂ ਠੀਕ ਕਿਹਾ, ਔਰ ਮੇਰਾ ਖਿਆਲ ਹੈ ਵੀ ਸਾਡਾ ਕੋਈ ਪ੍ਰੋਗਰਾਮ ਐਸਾ ਨਹੀਂ ਹੁੰਦਾ ਜਿਹਦੇ 'ਚ ਅਸੀਂ ਗੱਲ ਨਾ ਕਰੀਏ। ਈਵਨ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਅੱਜ ਡੈਲੀਗੇਸ਼ਨ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਨੂੰ ਜਿਹਦੇ 'ਚ ਉਹਨਾਂ ਨੇ ਪੂਰੀ ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ, ਉਹਦੇ 'ਚ ਵੀ ਉਹਨਾਂ ਨੇ ਪੰਜਾਬ, ਕਸ਼ਮੀਰ, ਮਨੀਪੁਰ, ਨਾਗਾਲੈਂਡ ਔਰ ਅਸਾਮ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ। ਅਸੀਂ ਤਾਂ ਕਸ਼ਮੀਰ ਔਰ ਖਾਲਿਸਤਾਨ ਦੇ ਕੇਸ ਨੂੰ ਇੱਕੋ ਨਿਗਾਹ ਦੇ ਨਾਲ ਹੀ ਦੇਖਦੇ ਹਾਂ। ਸੁਰਮੁਖ ਮੁੰਦਰਾ ਜੀ ਵੀ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ। ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ। ਸੁਖਦੀਪ ਸੋਇਤਾ ਜੀ ਕਹਿੰਦੇ ਨੇ ਬਾਈਡਨ ਸਾਡਾ ਲੀਡਰ ਹੈ, ਵੀ ਸਪੋਰਟ ਹਿਮ, ਟਰੰਪ ਮੋਦੀ ਸੇਮ ਡਰਾਮਾ ਕੰਪਨੀ। ਸੁਖਦੀਪ ਸੋਇਤਾ ਜੀ ਅਸੀਂ ਇਹ ਨਹੀਂ ਕਿਹਾ ਵੀ ਕੌਣ ਕਿਹਨੂੰ ਸਪੋਰਟ ਕਰੇ, ਅਸੀਂ ਤਾਂ ਕਿਉਂਕਿ ਜਦੋਂ ਤੁਸੀਂ ਐਜ਼ ਏ ਐਨਾਲਿਸਟ ਦੇਖਦੇ ਹੋ ਕਿ ਜੋ ਹਾਲਾਤ ਬਣਦੇ ਨੇ ਕਿਵੇਂ ਪ੍ਰਭਾਵਿਤ ਕਰੇਗਾ, ਇਹਦੇ 'ਚ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਲਈ ਜਾਂ ਜਿਹੜੇ ਮਾਈਨੋਰਟੀਜ਼ ਨੇ ਉਹਨਾਂ ਦੇ ਲਈ ਬਿਹਤਰ ਹੁੰਦਾ ਹੈ ਵੀ ਉਹ ਹਰ ਟੋਕਰੀ 'ਚ ਉਹਨਾਂ ਦੇ ਆਂਡੇ ਹੋਣ। ਜਿਹੜੇ ਡੈਮੋਕ੍ਰੈਟ ਨੇ, ਰਿਪਬਲਿਕਨ ਨੇ, ਵੋਟ ਜ਼ਰੂਰ ਕਰਨਾ ਚਾਹੀਦਾ ਹਰ ਸਿੱਖ ਨੂੰ, ਲੇਕਿਨ ਮੈਂ ਤਾਂ ਇਹ ਐਨਾਲਾਈਜ਼ ਕੀਤਾ ਵੀ ਇਹ ਘਟਨਾਕ੍ਰਮ ਨੇ ਕਿਵੇਂ ਪ੍ਰਭਾਵਿਤ ਕੀਤਾ ਹੈ ਇਸ ਸਾਰੇ ਨੂੰ। ਅਨੁਪਾ ਜੀ ਕਹਿੰਦੇ ਨੇ ਕਿ ਧਾਰਾ 370 ਟਰੰਪ ਦੀ ਹਰੀ ਝੰਡੀ ਹੈ ਤੇ ਹੀ ਤੋੜੀ ਗਈ ਸੀ। ਕੀ ਟਰੰਪ ਦੇ ਆਉਣ ਨਾਲ ਜਿਹੜੇ ਸਿੱਖ ਖਾਲਿਸਤਾਨ ਮੂਵਮੈਂਟ ਇਫੈਕਟ ਹੋਵੇਗੀ, ਕੀ ਖਿਲਾਫ ਹੋ ਜਾਵੇਗੀ? ਦੇਖੋ ਨੂਪਾ ਜੀ, ਜਿਹਨੂੰ ਮਿਸਟਰ ਵੈਂਸ ਸੈਨੇਟਰ ਓਹਾਇਓ ਨੂੰ ਟਰੰਪ ਨੇ ਵਾਈਸ ਪ੍ਰੈਜ਼ੀਡੈਂਟ ਚੁਣਿਆ, ਇਸ ਨੇ ਹੀ ਟਰੰਪ ਨੂੰ ਕਦੇ ਫਰਾਡ, ਕਦੇ ਹਿਟਲਰ ਆਫ ਅਮਰੀਕਾ, ਇਹ ਉਹ ਸਾਰੇ ਲਫ਼ਜ਼ ਇਸਤੇਮਾਲ ਕੀਤੇ ਹੋਏ ਨੇ। ਸੋ ਇਹ ਮੁਲਕਾਂ ਦੀਆਂ ਪਾਲਿਸੀਜ਼ ਜਿਹੜੀਆਂ ਨੇ ਕਿਸੇ ਦੀ ਇੰਡੀਵਿਜੂਅਲ ਲਾਈਕਿੰਗ ਜਾਂ ਅਨਲਾਈਕਿੰਗ ਨਾਲ ਨਹੀਂ ਚੱਲਦੀਆਂ। ਅਸੀਂ ਸਮਝਦੇ ਹਾਂ ਕਿ ਵੀ ਅਮਰੀਕਾ ਦੇ ਇੰਟਰਸਟ ਦੇ ਵਿੱਚ ਜੋ ਹੋਏਗਾ ਉਹੀ ਹੋਏਗਾ। ਉਹਨਾਂ ਨੂੰ ਜੇ ਲੱਗਾ ਕਿ ਭਾਈ ਸਿੱਖ ਇਸ਼ੂ ਇਹਨਾਂ ਦੇ ਲਈ ਇੰਪੋਰਟੈਂਟ ਹੈ, ਜਿਵੇਂ ਥੋੜ੍ਹਾ ਬਹੁਤ ਇਸ ਦੀ ਫੀਲਿੰਗ ਇਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਹੁਣ ਹੈ, ਤੇ ਫਿਰ ਇਹ ਉਹਨੂੰ ਅੱਗੇ ਤੋਰਨਗੇ। ਤੇ ਜੇ ਉਹਨਾਂ ਨੂੰ ਨਾ ਲੱਗਾ, ਉਹਨਾਂ ਨੂੰ ਲੱਗਾ ਵੀ ਇੰਡੀਆ ਦੇ ਖਾਤੇ 'ਚ ਹੀ ਪੈਣਾ, ਤੇ ਇਵੇਂ ਇੱਥੇ ਕੋਈ ਨਿੱਜੀ ਯਾਰੀ ਬਹੁਤਾ ਕੰਮ ਨਹੀਂ ਕਰਦੀ। ਹਾਂ, ਗੁੱਡਵਿਲ ਜਾਂ ਬੈਡ ਫੀਲਿੰਗਸ ਥੋੜ੍ਹੀਆਂ ਬਹੁਤ ਹੁੰਦੀਆਂ ਨੇ, ਉਹ ਹਰ ਦੀ ਪਰਸਨਲ ਲਾਈਕਿੰਗ ਜਾਂ ਡਿਸਲਾਈਕਿੰਗ ਹੁੰਦੀ ਹੈ। ਪਾਲਿਸੀਜ਼ ਅਮਰੀਕਾ ਦੀ ਵੀ ਡੀਪ ਸਟੇਟ ਬਣਾਉਂਦੀ ਹੈ, ਔਰ ਉਸ ਮਾਮਲੇ ਦੇ ਵਿੱਚ ਮੇਰਾ ਖਿਆਲ ਹੈ ਕਿ ਕੋਈ ਬਹੁਤਾ ਫਰਕ ਨਹੀਂ ਪਏਗਾ ਇਹਨਾਂ। ਪਰਮਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ ਕਿ TV84 ਟੀਮ ਨੂੰ ਸਾਰਿਆਂ ਨੂੰ, ਔਰ ਸਤਨਾਮ ਔਜਲਾ ਜੀ ਵੀ ਫਤਿਹ। ਮੀਆਂ ਸਰਵਰ ਜੀ ਕਹਿੰਦੇ ਡਾਕਟਰ ਸਾਹਿਬ ਟੁਡੇ my tears came out for my Punjabi weeds, inshallah very soon Allah will change this। ਮੀਆਂ ਸਰਵਰ ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਆਪਣੇ ਹੋਰ ਵੀ ਪਾਕਿਸਤਾਨੀ ਵੀਰਾਂ ਭੈਣਾਂ ਦਾ ਜਿਹੜੇ ਸਾਂਝ ਵੀ ਰੱਖਦੇ ਨੇ, ਪਿਆਰ ਵੀ ਕਰਦੇ ਨੇ, ਸਾਡੇ ਦੁੱਖ ਸੁੱਖ ਸਾਂਝੇ ਨੇ।
ਔਰ ਅਲਟੀਮੇਟਲੀ ਰੱਬ ਦੀ ਰਹਿਮਤ ਹੋਈ ਤੇ ਕੌਮ ਜ਼ਰੂਰ ਬਹੁਤ ਜਲਦੀ ਆਪਣੀ ਆਜ਼ਾਦੀ ਹਾਸਲ ਕਰੇਗੀ। ਔਰ ਇਵੇਂ ਹੀ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਦੁੱਖ ਦਰਦ ਦੇ ਵਿੱਚ ਵੀ ਉਵੇਂ ਹੀ ਸ਼ਮੂਲੀਅਤ ਕਰਦੇ ਹਾਂ। ਮਿਸ਼ਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੀਆਂ ਸਰਵਰ ਜੀ ਕਹਿੰਦੇ ਕਿ ਇਨਸ਼ਾਅੱਲਾ ਮੇਰਾ ਬਾਬਾ ਗੁਰੂ ਨਾਨਕ ਸਾਹਿਬ ਜੀ ਵਿਲ ਮੇਕ ਦਿਸ ਖਾਲਿਸਤਾਨ ਡ੍ਰੀਮ ਟਰੂ। ਬਹੁਤ ਠੀਕ ਫਰਮਾਇਆ। ਸੁਖਦੀਪ ਸੋਇਤਾ ਜੀ ਕਹਿੰਦੇ ਚਲੋ ਸਿੱਖ ਕੌਮ ਨੂੰ ਪਤਾ ਲੱਗ ਗਿਆ ਕਿ ਅਸੀਂ ਗੁਲਾਮ ਆ। ਔਰ ਲਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਦੀਪਕ ਚੋਪੜਾ ਜੀ ਆਏ ਨੇ ਕਿ ਮੈਂ ਜੀ ਜਸਟ ਹੋਲਡ ਯੂਅਰ ਟੀਅਰਸ ਫॉर ਬਲੋਚਿਸਤਾਨ ਐਂਡ ਸਿੰਧੂ ਦੇਸ਼। ਦੀਪਕ ਚੋਪੜਾ ਜੀ ਤੁਹਾਡੀਆਂ ਚਲੋ ਤੁਸੀਂ ਆਏ ਹੋ ਬਹੁਤ ਵੈਲਕਮ, ਪਰ ਸ਼ਰਾਰਤ ਤੋਂ ਬਿਨਾ ਤੁਹਾਨੂੰ ਕੋਈ ਕੰਮ ਨਹੀਂ ਹੈਗਾ। ਸੁਝਦਾ ਹੈ ਜੀ। ਕਹਿੰਦੇ ਸ਼ਰਪੇਕ ਸਿੰਘ ਢਿੱਲੋਂ ਵੈਲ ਐਕਸਪਲੇਨਡ। ਔਰ ਫਿਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਜੀ 6 ਫॉर ਜਸਟਿਸ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਜੋਰਾ ਰਾਏ ਵੀ ਨੇ। ਔਰ ਅਗੇ ਕਹਿੰਦੇ ਦੁਬਈ ਵਾਲੇ ਕਿ ਦੁਬਈ ਵਾਲੇ ਦੁਆਬੇ ਵਾਲੇ। ਔਰ ਮੀਆਂ ਸਰਵਰ ਜੀ ਸਾਰੇ ਰਲ ਮਿਲ ਕੇ ਦੁਆਬੇ ਵਾਲੇ ਹੋਣ, ਮਾਝੇ ਵਾਲੇ ਹੋਣ, ਮਾਲਵੇ ਵਾਲੇ ਹੋਣ ਜਾਂ ਪੁਆਂਧ ਵਾਲੇ ਹੋਣ, ਹੁਣ ਰਲ ਮਿਲ ਕੇ ਕੌਮੀ ਘਰ ਬਣਾਈਏ, ਇਹ ਜ਼ਿਆਦਾ ਸਾਡੇ ਲਈ ਅਹਿਮ ਹੈ। ਮੀਆਂ ਸਰਵਰ ਜੀ ਦੀਪਕ ਨੂੰ ਕਹਿੰਦੇ ਨੇ ਕਿ ਵੈਨ ਆਰ ਯੂ ਮੇਕਿੰਗ ਥੀਸ ਨੌਨਸੈਂਸ। ਨਿਹੰਗ ਸਿੰਘ ਜੀ ਵੀ ਵਾਹਿਗੁਰੂ ਜੀ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਫਿਰ ਕਹਿੰਦੇ ਅਮੇਜ਼ਿੰਗ ਸ਼ੋ। ਜ਼ੋਰਾ ਰਾਏ ਕਹਿੰਦੇ ਨੇ ਕਿ ਦੁਆਬਾ ਮਾਲਵਾ ਅੰਮ੍ਰਿਤਸਰ ਵਾਲੇ ਇੱਕ ਹੀ ਹੈ। ਹਾਂਜੀ ਮੋਸਟਲੀ ਦੁਆਬੇ ਵਾਲੇ ਕੀ ਕਹਿੰਦੇ ਨੇ ਗਰਲਸ ਮੈਰਿੰਗ ਮਾਲਵਾ ਬॉयਜ਼ ਇਨਸਟੈਡ ਆਫ ਬਿਹਾਰੀ। ਆਈ ਡੋਨਟ ਨੋ। ਨਹੀਂ ਇਹ ਮੇਰਾ ਖਿਆਲ ਹੈ ਵੀ ਹੋਰ ਤਰ੍ਹਾਂ ਦੀ ਡਿਬੇਟ ਫਿਰ ਬਣ ਜਾਂਦੀ ਹੈ। ਓਕੇ ਚਲੋ ਹੁਣ ਮੇਰੇ ਖਿਆਲ ਠੀਕ ਹੈ ਉਸ ਰੀਜਨ ਨੂੰ ਜਿਓਗ੍ਰਾਫੀਕਲੀ, ਕਿਉਂਕਿ ਦੋ ਦਰਿਆਵਾਂ ਦੇ ਵਿੱਚ ਜਿਹੜਾ ਉਹਨੂੰ ਦੁਆਬਾ ਕਹਿੰਦੇ ਨੇ। ਸੋ ਇਹ ਜਿਹੜਾ ਇੱਕ ਦੁਆਬਾ ਜਿਹੜਾ ਸਾਡੇ ਹਿੱਸੇ ਆਇਆ ਉਹ ਬਿਆਸ ਔਰ ਸਤਲੁਜ ਦੇ ਵਿਚਾਲੇ ਹੈ। ਮਾਝਾ ਸੈਂਟਰਲ ਪੰਜਾਬ ਹੈ। ਮਾਲਵਾ ਓਬਵੀਅਸਲੀ ਸਤਲੁਜ ਔਰ ਘੱਗਰ ਦੇ ਵਿਚਾਲੇ ਹੈ। ਸੋ ਸਾਡੀ ਸਭ ਦੀ ਸਾਂਝ ਹੈ ਔਰ ਸਾਰੇ ਉਸ ਧਰਤੀ ਦੀ ਆਜ਼ਾਦੀ ਦੇ ਲਈ ਜੂਝ ਰਹੇ ਨੇ। ਹਾਂਜੀ ਬੀਜ਼ ਜੋਲੀ ਰਣਾ ਤੁਸੀਂ ਪੜ੍ਹ ਲਓ। ਕਹਿੰਦੇ ਜਸਟ ਫॉर ਡਰਟੀ ਦੀਪਕ ਚੋਪੜਾ। ਹਾਂ ਆਲ ਦਿਸ ਇਜ਼ ਮੇਡ ਵੈਨ ਯੂ ਕ੍ਰੀਏਟ ਮਨੀਪੁਰ ਆਸਿਫ ਨਿਰਭਇਆ ਸਿੰਘ ਔਰ ਬੁਸਨੂ ਆਸਾਰਾਮ ਹਾਥਰਸ। ਇਹ ਉਹਨਾਂ ਨੇ ਜਿਹੜੇ ਵਾਕਿਆ ਉੱਥੇ ਹੋਏ ਨੇ ਰੇਪ ਦੇ ਔਰ ਦੂਸਰੇ, ਔਰ ਜਿਹੜੇ ਬਾਬੇ ਆਸਾਰਾਮ ਔਰ ਮੁਰਾਰੀ ਲਾਲ ਔਰ ਦੂਜੇ ਤੀਜੇ ਸਾਰੇ ਫਰਾਡੀ ਇਕੱਠੇ ਕੀਤੇ ਹੋਏ ਨੇ। ਮਲਿਹਾਰ ਸਿੰਘ ਕੰਗ ਜੀ ਫਤਿਹ ਬੁਲਾਉਂਦੇ ਨੇ। ਸੰਤ ਕਹਿੰਦੇ ਨੇ ਕਿ ਖਾਲਸਾ ਰਾਜ ਜ਼ਿੰਦਾਬਾਦ। ਗੁਰਨੇਕ ਨੇਚਰ ਕਹਿੰਦੇ ਆਪਾਂ ਸਭਨਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਹਾਲ ਸਿੱਖ ਫॉर ਜਸਟਿਸ ਔਰ ਦੀਆਂ ਵੋਟਾਂ ਕਹਿੰਦੇ ਬਣਾਓ ਖਾਲਸਾ ਜ਼ਿੰਦਾਬਾਦ। ਅਮਰਿੰਦਰ ਸਿੰਘ ਡਾਕਟਰ ਸਾਹਿਬ ਤੁਹਾਡਾ ਤੇ ਭੈਣ ਜੀ ਬੋਲਿਆ ਨਹੀਂ ਕੀ ਨਾ ਚਾਹੁੰਦੇ ਨੇ। ਓਕੇ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨੇ ਆਪਣੇ ਵਿਊਜ਼ ਕਰਨ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।